गर्म गल करनी बहुत सौखी है। मेरे ख्याल दे नाल 30 सालों तो जिन्ना इतिहास पढ़िया है, मैं गर्म तो गर्म गल इस मंच तो कर सकता। सानू जाबते दे विच अपनी जुबान नू इस करके रखना पैना है कि साडी कही गल दा नुकसान किते साडे अंदरले सिंघां दे उपर तो नहीं उसका कोई वजन जांदा। कि जदों जथेदार अकाल तख्त दे वालों कमेटी जिहड़ी सी गठित की गई, ਉਹਦੇ ਵਿੱਚ ਇੱਕ ਸ਼ਬਦ ਸਰਕਾਰ ਨਹੀਂ ਸੀ, ਸਰਕਾਰਾਂ ਸੀ। ਕਿਉਂਕਿ ਸੂਬੇ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ, ਇਹ ਦੋਵੇਂ ਸਰਕਾਰਾਂ ਜਿਹੜੀਆਂ ਨੇ ਇਸ ਸਾਰੇ ਵਰਤਾਰੇ ਦੇ ਵਿੱਚ ਸਾਂਝੀਆਂ ਜ਼ਿੰਮੇਵਾਰ ਨੇ। ਕਿ ਇਹ ਕੋਈ ਰਾਜਸੀ ਕਾਨਫਰੰਸ ਨਹੀਂ। ਅਮਰਤਪਾਲ ਸਿੰਘ ਨਾ ਕੋਈ ਇਲੈਕਸ਼ਨ ਕਰਨ ਵਾਸਤੇ ਤੁਰਿਆ ਸੀ, ਨਾ ਲੜਨ ਵਾਸਤੇ ਤੁਰਿਆ ਸੀ, ਨਾ ਉਹਨੇ ਵੋਟਾਂ ਦੀ ਮੰਗ ਕੀਤੀ ਹੈ। ਉਹਦਾ ਪ੍ਰਯੋਜਨ ਕੇਵਲ ਤੇ ਕੇਵਲ ਧਾਰਮਿਕ ਤੇ ਪੰਥਕ ਸੀ, ਕਿ ਜਿਹਦੇ ਵਿੱਚ ਆ ਜਾ ਕੇ ਫਿਰ ਸਰਕਾਰਾਂ ਨੂੰ ਗੱਲ ਕਹਿਣ ਦਾ ਮੌਕਾ ਮਿਲੇ ਵੀ ਇਕੱਠੇ ਤੇ ਹੋ ਜਾਂਦੇ ਨੇ, ਕੱਢਦੇ ਕੀ ਦੇ ਵਿੱਚੋਂ। ਸੋ ਬਾਰ-ਬਾਰ ਸਾਡੇ ਇਕੱਠਾਂ 'ਚ ਗੱਲ ਇਹੋ ਹੁੰਦੀ ਹੈ ਵੀ ਇਕੱਠੇ ਹੋ ਜਾਂਦੇ ਨੇ, ਉਹਦੇ ਤੋਂ ਬਾਅਦ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਦੇ ਨੇ, ਸਟੇਜ ਰਾਤ ਨੂੰ ਫਿਰ ਫਤਿਹ ਬੁਲਾ ਕੇ ਸਮਾਪਤ ਹੋ ਜਾਂਦੀ ਹੈ। ਕੋਈ ਗੰਭੀਰ ਜਿਹੜਾ ਹੱਲ ਕਿਸੇ ਪਾਸੇ ਨਹੀਂ ਨਿਕਲਦਾ। ਗੁਰੂ ਪਾਤਸ਼ਾਹ ਦੀ ਪਾਵਨ ਬਖਸ਼ਿਸ਼ ਤੇ ਓਟ ਆਸਰੇ ਦੇ ਸਦਕਾ ਇਸ ਇਕੱਠ ਦੇ ਵਿੱਚ ਜੁੜ ਬੈਠੇ ਬਹੁਤ ਹੀ ਸਤਿਕਾਰਯੋਗ ਹਾਜ਼ਰੀਨ, कोई रसना वांझी ना रहे। आओ सब तो पहला गुरुदेव पातशाह दी बख्शिश मुकद्दस फतेह बुलंद करिए। सत्कार सहित आखना जी वाहिगुरु जी का खालसा वाहिगुरु जी की फतेह। जिस प्रयोजन के वास्ते अज असी गुरु पातशाह दा ओट आसरा लैके बैठे हुए हैं, मेरे ख्याल दे नाल असी सारे ही भली भांत जानते हाँ कि भाई अमृतपाल सिंह ते उन्हां दे साथी ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਕੀਤੇ ਗਏ ਨੇ, ਇਹ ਨਜ਼ਰਬੰਦੀ ਬਿਲਕੁਲ ਉਸੇ ਤਰ੍ਹਾਂ ਦੀ ਹੈ ਜੇਕਰ ਤੁਹਾਨੂੰ ਕਿਤਾਬਾਂ ਦੇ ਵਿੱਚ ਪੜ੍ਹਨ ਦਾ ਮੌਕਾ ਮਿਲੇ ਤੇ ਜਿਸ ਤਰ੍ਹਾਂ ਪੁਰਾਤਨ ਸਮੇਂ ਦੇ ਵਿੱਚ ਸਾਨੂੰ ਕਾਲੇ ਪਾਣੀ ਦੇ ਵਿੱਚ ਲਿਜਾ ਕੇ ਸਜ਼ਾ ਦਿੱਤੀਆਂ ਜਾਂਦੀਆਂ ਸੀ ਤੇ ਆਮ ਲੋਕਾਂ ਤੋਂ, ਸਿੱਖ ਸੰਗਤ ਤੋਂ ਤੇ ਪੰਜਾਬ ਦੀ ਧਰਤੀ ਤੋਂ ਦੂਰ ਕਰ ਦਿੱਤਾ ਜਾਂਦਾ ਸੀ। ਸੋ ਇਸ ਮੌਕੇ ਵੀ ਜਿਹੜੀ ਇਹ ਨਜ਼ਰਬੰਦੀ ਹੈ, ਕਿਤੇ ਨਾ ਕਿਤੇ ਉਹਦੀ ਸਮਰੂਪਤਾ ਉਸ ਸਮੇਂ ਨਾਲ ਜਿਹੜੇ ਸਾਡੇ ਵਰਤਾਰੇ ਵਾਪਰਦੇ ਸੀ ਉਹਨਾਂ ਦੇ ਨਾਲ ਹੈ। ਦੂਸਰੀ ਗੱਲ ਇਹ ਹੈ ਕਿ ਇਹ ਸਾਰਾ ਜਿਹੜਾ ਮਸਲਾ ਹੈ ਨਿਆਂ ਵਿਵਸਥਾ ਦੇ ਨਾਲ, ਜਿਹਨੂੰ ਅਸੀਂ ਜੁਡੀਸ਼ਰੀ ਕਹਿ ਦਿੰਦੇ ਆ, ਇਹਦੇ ਤੋਂ ਇਲਾਵਾ ਇਹਦੇ ਕਾਨੂੰਨੀ ਆਧਾਰ ਨੇ, ਇਹਦੇ ਵਿੱਚ ਸਰਕਾਰਾਂ ਜਿਹੜੀਆਂ ਨੇ ਉਹ ਇਨਵੋਲਵ ਨੇ। ਕਿਉਂਕਿ ਜਦੋਂ ਜਥੇਦਾਰ ਅਕਾਲ ਤਖਤ ਦੇ ਵੱਲੋਂ ਕਮੇਟੀ ਜਿਹੜੀ ਸੀ ਗਠਿਤ ਕੀਤੀ ਗਈ, ਉਹਦੇ ਵਿੱਚ ਇੱਕ ਸ਼ਬਦ ਸਰਕਾਰ ਨਹੀਂ ਸੀ, ਸਰਕਾਰਾਂ ਸੀ। क्योंकि सूबे दी सरकार ते केंद्र दी सरकार, ये दोवें सरकारां ਜਿਹੜੀਆਂ ਨੇ ਇਸ ਸਾਰੇ ਵਰਤਾਰੇ ਦੇ ਵਿੱਚ ਸਾਂਝੀਆਂ ਜ਼ਿੰਮੇਵਾਰ ਨੇ। ਸੋ ਜਦੋਂ ਪ੍ਰਸ਼ਾਸਨ, ਬਿਊਰੋਕ੍ਰੇਸੀ, ਸਰਕਾਰਾਂ, ਜੁਡੀਸ਼ਰੀ, ਪੁਲਿਸ, ਜਦੋਂ ਇਹ ਸਾਰੇ ਇਸ 'ਚ ਸ਼ਾਮਲ ਨੇ ਤਾਂ ਸਾਨੂੰ ਕਿਤੇ ਨਾ ਕਿਤੇ ਪਹਿਲੀ ਗੱਲ ਤਾਂ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਣਾ ਪਵੇਗਾ। ਦੂਸਰੀ ਗੱਲ ਮੈਂ ਬੇਨਤੀ ਕਰਨੀ ਹੈ, ਕਿਉਂਕਿ ਬੁਲਾਰਿਆਂ ਨੇ ਸਾਰਿਆਂ ਨੇ ਆਪੋ ਆਪਣੇ ਵਿਚਾਰ ਸਾਂਝੇ ਕਰਨੇ ਨੇ, ਬੁਲਾਰੇ ਬਹੁਤ ਨੇ। ਜਿੱਥੋਂ ਤੱਕ ਬੁਲਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਇੱਕ ਦੂਜੇ ਦੇ ਉੱਪਰ ਸਿਆਸੀ ਦੂਸ਼ਣਬਾਜ਼ੀ ਤੋਂ ਅੱਜ ਗੁਰੇਜ਼ ਕਰਨਾ ਹੈ, ਕਿਉਂਕਿ ਅੱਜ ਸਾਡਾ ਨਿਸ਼ਾਨਾ ਕੋਈ ਰਾਜਨੀਤਿਕ ਕਾਨਫਰੰਸ ਨਹੀਂ ਹੈ। ਅੱਜ ਜਿਹੜੇ ਇੱਥੇ ਪਰਿਵਾਰ ਬੈਠੇ ਹੋਏ ਨੇ, ਇਹਨਾਂ ਦੇ ਦਰਦ ਨੂੰ ਸਮਝਣਾ, ਇਹਨਾਂ ਦੇ ਦਰਦ ਦੇ ਵਿੱਚ ਸ਼ਾਮਲ ਹੋਣਾ ਹੈ। ਅਸੀਂ ਗਰਮ ਗੱਲ ਕਰਨੀ ਬਹੁਤ ਸੌਖੀ ਹੈ। ਮੇਰੇ ਖਿਆਲ ਦੇ ਨਾਲ 30 ਸਾਲਾਂ ਤੋਂ ਜਿੰਨਾ ਇਤਿਹਾਸ ਪੜ੍ਹਿਆ ਹੈ, ਮੈਂ ਗਰਮ ਤੋਂ ਗਰਮ ਗੱਲ ਇਸ ਮੰਚ ਤੋਂ ਕਰ ਸਕਦਾ। ਪਰ ਸਾਨੂੰ ਜਾਬਤੇ ਦੇ ਵਿੱਚ ਆਪਣੀ ਜ਼ੁਬਾਨ ਨੂੰ ਇਸ ਕਰਕੇ ਰੱਖਣਾ ਪੈਣਾ ਹੈ ਕਿ ਸਾਡੀ ਕਹੀ ਗੱਲ ਦਾ ਨੁਕਸਾਨ ਕਿਤੇ ਸਾਡੇ ਅੰਦਰਲੇ ਸਿੰਘਾਂ ਦੇ ਉੱਪਰ ਤਾਂ ਨਹੀਂ ਉਸਦਾ ਕੋਈ ਵਜ਼ਨ ਜਾਂਦਾ, ਜਾਂ ਸਾਡੇ ਕਰਕੇ ਕਿਤੇ ਉਹਨਾਂ ਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ। ਸੋ ਪਹਿਲੀ ਗੱਲ ਤਾਂ ਇਹ ਅਸੀਂ ਇੱਕ ਲਾਈਨ ਨਿਰਧਾਰਿਤ ਕਰਕੇ ਤੁਰੀਏ ਕਿ ਇਹ ਕੋਈ ਰਾਜਸੀ ਕਾਨਫਰੰਸ ਨਹੀਂ। ਅਮਰਤਪਾਲ ਸਿੰਘ ਨਾ ਕੋਈ ਇਲੈਕਸ਼ਨ ਕਰਨ ਵਾਸਤੇ ਤੁਰਿਆ ਸੀ, ਨਾ ਲੜਨ ਵਾਸਤੇ ਤੁਰਿਆ ਸੀ, ਨਾ ਉਹਨੇ ਵੋਟਾਂ ਦੀ ਮੰਗ ਕੀਤੀ ਹੈ। ਉਹਦਾ ਪ੍ਰਯੋਜਨ ਕੇਵਲ ਤੇ ਕੇਵਲ ਧਾਰਮਿਕ ਤੇ ਪੰਥਕ ਸੀ ਕਿ ਅਸੀਂ ਆਪਣੀ ਕੌਮ ਦੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਖਤਮ ਕਰਕੇ ਜਿਹੜੀ ਨੌਜਵਾਨਾਂ ਦੀ ਇੱਕ ਸਟੇਟ ਸਪਾਂਸਰਡ ਨਸਲਕੁਸ਼ੀ ਹੋ ਰਹੀ ਹੈ, ਇੱਕ ਤੇ ਨੌਜਵਾਨਾਂ ਨੂੰ ਬਚਾਉਣਾ ਹੈ। ਨੌਜਵਾਨ ਧਰਮ ਤੋਂ ਦੂਰ ਜਾ ਰਿਹਾ ਹੈ, ਅਸੀਂ ਵਹੀਰ ਦੇ ਰੂਪ ਦੇ ਵਿੱਚ ਖੰਡੇ ਬਾਟੇ ਦੀ ਪਾਹੋ ਨੌਜਵਾਨਾਂ ਨੂੰ ਛਕਾ ਕੇ ਗੁਰੂ ਦੇ ਲੜ ਲਾਉਣਾ ਹੈ। ਤੇ ਸਾਡੇ ਘਰਾਂ ਤੋਂ ਲੈ ਕੇ ਸਮਾਜ ਦੇ ਵਿੱਚ ਵਿਸਰਦੀ ਜਾ ਰਹੀ ਜਿਹੜੀ ਸਾਡੀ ਮਾਂ ਬੋਲੀ ਹੈ, ਅਸੀਂ ਬੱਚਿਆਂ ਨੂੰ ਆਪਣੀ ਮਾਂ ਬੋਲੀ ਦੇ ਲੜ ਲਾਉਣਾ ਹੈ। ਸੋ ਇਹ ਜਿਹੜੇ ਨਿਸ਼ਾਨੇ ਤੇ ਮਕਸਦ ਜਿਹੜੇ ਨੇ, ਇਹ ਭਾਈ ਅਮਰਤਪਾਲ ਸਿੰਘ ਦੇ ਬੜੇ ਸਪਸ਼ਟ ਸੀ। ਸੋ ਸਾਡੀ ਅੱਜ ਪਰਿਵਾਰ ਵੱਲੋਂ ਜਾਂ ਸਾਰੇ ਜਿਹੜੇ ਆਏ ਹੋਏ ਇੱਥੇ ਵੀਰ ਨੇ, ਉਹ ਸਾਨੂੰ ਸਾਡੇ ਇਸ ਗੱਲ ਤੇ ਸਹਿਯੋਗ ਵੀ ਜ਼ਰੂਰ ਕਰਨਗੇ ਕਿ ਅਸੀਂ ਮੁੱਦੇ ਦੀ ਗੰਭੀਰਤਾ ਨੂੰ ਸਮਝਣਾ ਹੈ। ਸਾਡਾ ਨਿਸ਼ਾਨਾ ਜਿਹੜਾ ਇਹ ਹੋਣਾ ਚਾਹੀਦਾ ਹੈ ਕਿ ਸਾਡੇ ਬੰਦੀ ਸਿੰਘ ਜਿਹੜੇ ਨੇ ਉਹਨਾਂ ਦੇ ਉੱਪਰੋਂ ਨੈਸ਼ਨਲ ਸਿਕਿਉਰਿਟੀ ਐਕਟ
ਜਿਹੜਾ ਰਾਸ਼ਟਰੀ ਸੁਰੱਖਿਆ ਨਿਯਮ ਦੇ ਅਧੀਨ ਉਹਨਾਂ ਨੂੰ ਸਾਡੇ ਤੋਂ ਦੂਰ ਕੀਤਾ ਗਿਆ, ਉਹ ਜਾਂ ਤਾਂ ਖਤਮ ਕੀਤਾ ਜਾਵੇ ਜਾਂ ਫਿਰ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕੀਤਾ ਜਾਵੇ। ਸਾਡੀਆਂ ਮੁੱਖ ਮੰਗਾਂ ਜਿਹੜੀਆਂ ਨੇ ਉਹ ਇਹ ਨੇ। ਉਹਦੇ ਤੋਂ ਬਾਅਦ ਜਿਉਂ-ਜਿਉਂ ਬੁਲਾਰੇ ਬੋਲਣਗੇ, ਹੋ ਸਕਦਾ ਹੈ ਸਾਡੀਆਂ ਮੰਗਾਂ ਦੇ ਵਿੱਚ, ਸਾਡੀ ਗੱਲਬਾਤ ਕਰਨ ਦੇ ਵਿੱਚ, ਸਾਡੇ ਦੇਣ ਵਾਲੇ ਪ੍ਰੋਗਰਾਮ ਦੇ ਵਿੱਚ ਕੋਈ ਨਾਲ ਤਬਦੀਲੀ ਜ਼ਰੂਰ ਆਉਂਦੀ ਜਾਵੇਗੀ। ਪਰ ਮੈਂ ਹੁਣ ਜਦੋਂ ਬੁਲਾਰਿਆਂ ਦੀ ਗੱਲ ਕਰਨ ਲੱਗਾ, ਬੁਲਾਰਿਆਂ ਨੂੰ ਤੁਹਾਡੇ ਰੂਬਰੂ ਕਰਨ ਲੱਗਾ, ਤੇ ਮੇਰੀ ਨਿਮਰਤਾ ਸਹਿਤ ਬੇਨਤੀ ਇਹੀ ਹੈ ਕਿ ਅੱਜ ਸਾਡੀ ਇਸੇ ਗੱਲ ਦੀ ਪਰਖ ਹੈ ਕਿ ਕੀ ਅਸੀਂ ਸਮੂਹਿਕ ਰੂਪ ਦੇ ਵਿੱਚ ਜਥੇਬੰਦਕ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਸਮੂਹਿਕ ਚੇਤਨਤਾ ਚੋਂ ਪੈਦਾ ਹੋਈ ਉਸ ਪਰਿਵਾਰ ਦਾ ਦਰਦ ਤੇ ਉਹਦੀ ਵੇਦਨਤਾ ਨੂੰ ਸਮਝਦੇ ਹੋਏ ਕੀ ਅਸੀਂ ਉਹਨਾਂ ਬੰਦੀ ਸਿੰਘਾਂ ਦੇ ਵਾਸਤੇ ਸੁਹਿਰਦਤਾ ਦੇ ਨਾਲ, ਸੰਜੀਦਗੀ ਦੇ ਨਾਲ, ਸਿੰਸੀਅਰਟੀ ਤੇ ਗੰਭੀਰਤਾ ਦੇ ਨਾਲ ਕੀ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਸੱਚੇ ਸ਼ਬਦਾਂ ਵਿੱਚ ਸਰਕਾਰਾਂ ਨੂੰ ਜਵਾਬਦੇਹ ਬਣਾਉਣ ਦਾ ਯਤਨ ਕਰੀਏ। ਸੋ ਮੇਰੀ ਸਾਰੇ ਬੁਲਾਰਿਆਂ ਨੂੰ, ਪੰਥਕ ਜਥੇਬੰਦੀਆਂ ਨੂੰ, ਪੰਥਕ ਨੁਮਾਇੰਦਿਆਂ ਨੂੰ, ਖਾਸ ਕਰਕੇ ਸਾਡੇ ਵਕਾਲਤ ਦੇ ਨਾਲ ਜੁੜੇ ਹੋਏ ਵੀਰ ਜੀ ਜਿਹੜੇ ਇਸ ਕੇਸ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਨੇ, ਐਡਵੋਕੇਟ ਖਾਰਾ ਸਾਹਿਬ ਉਹ ਵੀ ਬੈਠੇ ਨੇ, ਜੁਡੀਸ਼ੀਅਲ ਗਰਾਊਂਡਸ ਦੇ ਉੱਪਰ ਉਹ ਕੁਝ ਗੱਲਾਂ ਕਰਨਗੇ। ਸਰਦਾਰ ਰਾਜਦੇਵ ਸਿੰਘ ਖਾਲਸਾ ਬੜੇ ਲੰਬੇ ਸਮੇਂ ਤੋਂ ਸਿੱਖ ਸੰਘਰਸ਼ ਦੇ ਨਾਲ, ਸਿੱਖ ਵਿਚਾਰਧਾਰਾ ਦੇ ਨਾਲ ਔਰ ਵਕਾਲਤ ਦੇ ਪੇਸ਼ੇ ਦੇ ਨਾਲ ਜੁੜੇ ਹੋਏ, ਜਿਨ੍ਹਾਂ ਨੇ ਅੱਜ ਨਹੀਂ ਬਲਕਿ ਮੈਨੂੰ ਪਤਾ ਹੈ ਜਿੰਨਾ ਸਮਾਂ ਦੇ ਵਿੱਚ ਕਾਲਜਾਂ ਦੇ ਵਿੱਚ ਅਸੀਂ ਫੈਡਰੇਸ਼ਨ ਦੇ ਵਿੱਚ ਹੁੰਦੇ ਸੀ, ਉਹਨਾਂ ਸਮਿਆਂ ਦੇ ਵਿੱਚ ਸਾਰੇ ਪੰਥਕ ਨੌਜਵਾਨੀ ਦੇ ਜਿਹੜੇ ਕੇਸ ਹੈ ਉਹ ਇਹਨਾਂ ਵੱਲੋਂ ਅਦਾਲਤਾਂ ਦੇ ਵਿੱਚ ਲੜੇ ਜਾਂਦੇ ਸੀ। ਸੋ ਸਾਰੇ ਜੁੜੇ ਹੋਏ ਜਥੇਬੰਦੀਆਂ, ਪਰਿਵਾਰ, ਸਾਡੇ ਨੁਮਾਇੰਦੇ, ਸਾਡੇ ਕਾਨੂੰਨੀ ਸਲਾਹਕਾਰ ਸਾਰੇ ਬੜੇ ਸੁਹਿਰਦ ਨੇ, ਪੰਥਕ ਨੇ, ਇਸ ਸਾਰੇ ਵਰਤਾਰੇ ਦੀ ਗੰਭੀਰਤਾ, ਦਰਦ ਤੇ ਅਸਲੀਅਤ ਨੂੰ ਸਮਝਦੇ ਨੇ। ਸੋ ਮੇਰੀ ਬੇਨਤੀ ਹੈ ਕਿ ਅਸੀਂ ਕਿਤੇ ਨਾ ਕਿਤੇ ਬਿਨਾਂ ਕਿਸੇ ਦੂਸ਼ਣਬਾਜ਼ੀ ਤੋਂ, ਅਸੀਂ ਜਿਹੜੇ ਸੱਚਮੁੱਚ ਦੇ ਚ ਦੋਸ਼ੀ ਨੇ, ਸਰਕਾਰ ਹੈ, ਸਰਕਾਰਾਂ ਹੈ, ਪ੍ਰਸ਼ਾਸਨ ਹੈ, ਜੁਡੀਸ਼ਰੀ ਹੈ, ਅਸੀਂ ਉਹਨਾਂ ਨੂੰ ਕਟਹਿਰੇ ਦੇ ਵਿੱਚ ਯਤਨ ਕਰਨਾ ਹੈ ਕਿ ਖੜੇ ਕਰੀਏ। ਅਸੀਂ ਇੱਕ ਦੂਜੇ ਦੇ ਨਾਲ ਕਿਸੇ ਤਰ੍ਹਾਂ ਦੀ ਦੂਸ਼ਣਬਾਜ਼ੀ ਕਰਕੇ ਕਿਵੇਂ ਦਾ ਮਾਹੌਲ ਨਾ ਖਤਮ ਕਰ ਲਈਏ ਜਿਹਦੇ ਵਿੱਚ ਆ ਜਾ ਕੇ ਫਿਰ ਸਰਕਾਰਾਂ ਨੂੰ ਗੱਲ ਕਹਿਣ ਦਾ ਮੌਕਾ ਮਿਲੇ ਵੀ ਇਕੱਠੇ ਤੇ ਹੋ ਜਾਂਦੇ ਨੇ, ਕੱਢਦੇ ਕੀ ਦੇ ਵਿੱਚੋਂ। ਸੋ ਬਾਰ-ਬਾਰ ਸਾਡੇ ਇਕੱਠਾਂ 'ਚ ਗੱਲ ਇਹੋ ਹੁੰਦੀ ਹੈ ਵੀ ਇਕੱਠੇ ਹੋ ਜਾਂਦੇ ਨੇ, ਉਹਦੇ ਤੋਂ ਬਾਅਦ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਦੇ ਨੇ, ਸਟੇਜ ਰਾਤ ਨੂੰ ਫਿਰ ਫਤਿਹ ਬੁਲਾ ਕੇ ਸਮਾਪਤ ਹੋ ਜਾਂਦੀ ਹੈ, ਕੋਈ ਗੰਭੀਰ ਜਿਹੜਾ ਹੱਲ ਕਿਸੇ ਪਾਸੇ ਨਹੀਂ ਨਿਕਲਦਾ। ਸੋ ਅੱਜ ਯਤਨ ਕਰੀਏ, ਕਿਉਂਕਿ ਅੱਜ ਇੱਕ ਹੋਰ ਵੀ ਗੁਰੂ ਦੀ ਰਹਿਮਤ, ਅਸੀਂ ਗੁਰੂ ਦੀ ਗੋਦ 'ਚ ਬੈਠੇ ਹਾਂ। ਦੁਨੀਆ ਦਾ ਤੇ ਦੁਨੀਆ ਦੇ ਸਾਰੇ ਧਰਮਾਂ ਦੇ ਵਿੱਚੋਂ ਪਾਵਨ ਸਥਾਨ ਜਿਹੜਾ ਹੈ, ਅਸੀਂ ਉਸ ਗੁਰੂ ਦੀ ਗੋਦ 'ਚ ਬੈਠੇ ਹਾਂ। ਉਹਦੀ ਪਵਿੱਤਰਤਾ ਨੂੰ, ਉਹਦੀ ਮਹਾਨਤਾ ਨੂੰ ਔਰ ਉਸ ਸਾਰੀ ਹਦੂਦ, ਮੇਰੇ ਖਿਆਲ ਨਾਲ ਜਿੰਨਾ ਜਿੱਥੇ ਅਸੀਂ ਬੈਠੇ ਹਾਂ ਨਾ ਅੱਜ, ਤੇ ਮੈਂ ਅਕਸਰ ਵੇਖ ਰਿਹਾ ਕਿ ਅੰਮ੍ਰਿਤਸਰ ਦੀ ਪਹਿਲੀ ਜੰਗ ਤੋਂ ਲੈ ਕੇ ਤਕਰੀਬਨ 1631 ਤੋਂ ਲੈ ਕੇ ਤੇ 1765 ਤੱਕ ਇਹ ਸਾਰਾ ਉਹ ਇਲਾਕਾ ਜਿੱਥੇ ਤੁਹਾਡੇ ਕਣ-ਕਣ ਦੇ ਉੱਪਰ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਨੇ, ਉਹਨਾਂ ਦਾ ਖੂਨ ਡੁੱਲਿਆ, ਦਰਬਾਰ ਸਾਹਿਬ ਦੀ ਪਾਵਨ ਤੇ ਮੁਕੱਦਸ ਜਿਹੜੀ ਅਜ਼ਮਤ ਹੈ ਉਹਦੀ ਰੱਖਿਆ ਦੇ ਵਾਸਤੇ ਸਾਡਾ ਅੱਜ ਫਰਜ਼ ਤੇ ਜ਼ਿੰਮੇਵਾਰੀ ਬਹੁਤ ਵੱਡੀ ਹੈ। ਅੱਜ ਅਸੀਂ ਉਹਨਾਂ ਸ਼ਹੀਦਾਂ ਦੇ ਖੂਨ ਦੇ ਉੱਪਰ ਬੈਠੇ ਹਾਂ। ਸੋ ਅਸੀਂ ਬੜੀ ਗੰਭੀਰਤਾ ਦੇ ਨਾਲ, ਸ਼ਾਂਤੀ ਦੇ ਨਾਲ ਹਰ ਮੁੱਦੇ ਨੂੰ ਵਿਚਾਰਨਾ ਹੈ ਤੇ ਕੋਸ਼ਿਸ਼ ਕਰਨੀ ਹੈ ਕਿ ਅੱਜ ਅਸੀਂ ਕਿਸੇ ਉਸ ਨਤੀਜੇ ਦੇ ਉੱਪਰ ਪਹੁੰਚੀਏ ਜਿਨ੍ਹਾਂ ਦੇ ਬਾਰੇ ਹਮੇਸ਼ਾ ਹੀ ਸਰਕਾਰਾਂ ਸਾਡੇ ਤੇ ਦੋਸ਼ ਲਾਉਂਦੀਆਂ ਨੇ। ਇਕੱਠੇ ਹੋ ਜਾਂਦੇ ਨੇ, ਲਾਲਾ ਕਰਕੇ ਇੱਕ ਦੂਜੇ ਦੀਆਂ ਪੱਗਾਂ ਨੂੰ ਹੱਥ ਪਾ ਕੇ ਉੱਠ ਜਾਂਦੇ ਨੇ। ਅੱਜ ਅਸੀਂ ਉਹ ਨਹੀਂ, ਅੱਜ ਅਸੀਂ ਆਪਣੇ ਪੰਥਕ ਹੋਣ ਦਾ ਵਿਖਾਵਾ ਕਰਨਾ ਹੈ ਕਿ ਅਸੀਂ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਇਸ ਖਾਲਸਾਈ ਨਿਸ਼ਾਨ ਸਾਹਿਬ ਦੇ ਹੇਠਾਂ ਵੀ ਇਕੱਠੇ ਚੱਲ ਸਕਦੇ ਹਾਂ। ਸੋ ਜਿਹੜੇ ਬੁਲਾਰੇ ਨੇ ਮੈਨੂੰ ਉਹਨਾਂ ਦੀ ਲਿਸਟ ਦੇ ਦਿੱਤੀ ਜਾਵੇ। ਮੈਂ ਵੈਸੇ ਤਾਂ ਜਿਹੜੀ ਮੰਚ ਦੀ ਮਰਿਆਦਾ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਛੋਟੇ ਬੁਲਾਰੇ ਪਹਿਲਾਂ ਬੁਲਾ ਲਓ, ਉਸ ਤੋਂ ਬਾਅਦ ਵੱਡਾ ਅਹੁਦਾ, ਵੱਡਾ ਕੀਤਾ, ਇਸ ਤਰ੍ਹਾਂ ਦੇ ਨਾਲ ਚੱਲਿਆ ਜਾਂਦਾ ਹੈ। ਪਰ ਅੱਜ ਸਾਡੇ ਕੋਲ ਉਹ ਮਰਿਆਦਾ ਨਹੀਂ ਹੋਵੇਗੀ, ਕਿਉਂਕਿ ਵੱਖ-ਵੱਖ ਥਾਵਾਂ ਦੇ ਉੱਪਰ, ਵੱਖ-ਵੱਖ ਜਗ੍ਹਾ ਦੇ ਉੱਪਰ ਪੰਥਕ ਨੁਮਾਇੰਦਿਆਂ ਨੂੰ ਜਾਂ ਆਉਣ ਵਾਲੇ ਬੁਲਾਰਿਆਂ ਨੂੰ ਪੁਲਿਸ ਦੇ ਵੱਲੋਂ ਡਿਟੇਨ ਕੀਤਾ ਗਿਆ, ਰੋਕਿਆ ਗਿਆ। ਸਾਡਾ ਯਤਨ ਹੋਵੇਗਾ ਕਿ ਜਿਹੜੇ ਬੁਲਾਰੇ ਆਏ ਨੇ ਅਸੀਂ ਉਸੇ ਲੜੀ ਦੇ ਵਿੱਚ ਉਹ ਸੰਗਤ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਜਾਣ। ਮੈਂ ਪਹਿਲਾਂ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਇਸ ਕਰਕੇ ਕਹਿਣ ਲੱਗਾ, ਲੰਬੇ ਸਮੇਂ ਤੋਂ ਸੰਘਰਸ਼ ਨਾਲ ਜੁੜੇ ਹੋਏ ਨੇ, ਲੰਬੇ ਸਮੇਂ ਤੋਂ ਸਰਕਾਰ ਦੇ ਦੋਵੇਂ ਸਿਸਟਮ ਵੇਖੇ ਨੇ, ਹਥਿਆਰਬੰਦ ਸੰਘਰਸ਼ ਤੋਂ ਲੈ ਕੇ ਇਲੈਕਟੋਰਲ ਸਿਸਟਮ ਦੇ ਤੱਕ।
ਚੋਣਾਂ ਦੇ ਵਿਧਾਨ ਤੱਕ ਇਹ ਸਾਰਾ ਇਹਨਾਂ ਦੇ ਹੱਥਾਂ ਦੇ ਵਿੱਚੋਂ ਸਾਰਾ ਵਿੱਚੋਂ ਲੰਘਿਆ ਹੈ ਤੇ ਇਹ ਨੌਜਵਾਨੀ ਨੂੰ ਕੋਈ ਵਧੀਆ ਸੰਦੇਸ਼ ਦੇ ਕੇ ਸ਼ੁਰੂਆਤ ਜ਼ਰੂਰ ਕਰ ਦੇਣਗੇ ਕਿ ਇਹ ਵੱਡਾ ਸੰਘਰਸ਼ ਜਿਹਦੇ 'ਚ ਦੋਵੇਂ ਸਰਕਾਰਾਂ ਜ਼ਿੰਮੇਵਾਰ ਨੇ, ਅਸੀਂ ਇਹਦੇ ਵਿੱਚ ਸਰਕਾਰਾਂ ਨੂੰ ਇਸ ਦੋਸ਼ਾਂ ਦੀ ਕਟਹਿਰੇ 'ਚ ਖੜਿਆ ਕਿਵੇਂ ਕਰਨਾ ਹੈ, ਸੰਘਰਸ਼ ਕਿਵੇਂ ਲੜਨਾ ਹੈ, ਕਿਉਂਕਿ ਬਹੁਤ ਲੰਬਾ ਸਮਾਂ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਸੰਘਰਸ਼ ਜਿਹੜਾ ਕੀਤਾ। ਮੈਂ ਬੇਨਤੀ ਕਰੂੰਗਾ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਆਪਣੇ ਦੋਹਾਂ ਹੀ ਤਜਰਬਿਆਂ ਦੇ ਵਿੱਚੋਂ ਦੋਵੇਂ ਤਰ੍ਹਾਂ ਦੇ ਸੰਘਰਸ਼ ਦੇ ਇਹ ਰੂਬਰੂ ਰਹੇ ਨੇ। ਸੋ ਉਹਨਾਂ ਤਜਰਬਿਆਂ ਦੇ ਵਿੱਚੋਂ ਅੱਜ ਅਸੀਂ ਕਿਸ ਤਰ੍ਹਾਂ ਦੇ ਨਾਲ ਇਹਨਾਂ ਸਿੰਘਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਸਕਦੇ ਹਾਂ, ਕਿਸ ਤਰ੍ਹਾਂ ਦੇ ਨਾਲ ਸਰਕਾਰਾਂ ਦੇ ਉੱਪਰ ਦਬਾਅ ਜਿਹੜਾ ਉਹ ਪੈਦਾ ਕੀਤਾ ਜਾ ਸਕਦਾ ਹੈ ਤੇ ਕਿਸ ਤਰ੍ਹਾਂ ਦੇ ਨਾਲ ਅਸੀਂ ਇਸ ਚੀਜ਼ ਦੇ ਕਿਤੇ ਕਾਰਨ ਨਾ ਬਣ ਜਾਈਏ ਕਿ ਕੱਲ ਨੂੰ ਬੈਠੀ ਹੋਈ ਸੰਗਤ ਦੇ ਵਿੱਚੋਂ ਹੀ ਸਾਡੇ ਤੋਂ ਕੋਈ ਇਹ ਗੱਲ ਆਵੇ ਕਿ ਇਹਨਾਂ ਪਰਿਵਾਰਾਂ ਦੇ ਆਪਣੇ ਤੇ ਅੰਦਰ ਸੀ ਤੇ ਸਾਡੇ ਵੀ ਅੰਦਰ ਕਰਵਾ ਦਿੱਤੇ। ਸੋ ਇਹ ਗੱਲ ਵੀ ਕਿਤੇ ਪਰਿਵਾਰਾਂ ਤੇ ਨਾ ਆਵੇ। ਸੋ ਇਹ ਸਾਰੀਆਂ ਗੱਲਾਂ ਧਿਆਨ ਦੇ ਵਿੱਚ ਰੱਖ ਕੇ ਮੈਂ ਕੋਸ਼ਿਸ਼ ਇਹੀ ਕੀਤੀ ਹੈ ਕਿ ਉਹਨਾਂ ਤਜਰਬੇਕਾਰ ਸੱਜਣਾ ਨੂੰ ਮੰਚ ਦੇ ਉੱਪਰ ਬੁਲਾਇਆ ਜਾਵੇ ਜਿਨ੍ਹਾਂ ਇਹ ਸਭ ਕੁਝ ਪਿੰਡੇ ਦੇ ਉੱਪਰ ਹਟਾਇਆ। ਸੋ ਹੁਣ ਮੈਂ ਬੇਨਤੀ ਕਰਦਾ ਸਰਦਾਰ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ।